ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਅਗਸਤ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ ਸੁਨਹਿਰੀ ਮਤਨ ਦਾਨੀਅਲ। ਤੇ ਅਹਿਲੇ ਦਾਨਿਸ਼ ਅਸਮਾਨ ਦੀ ਲੋ ਵਾਂਗਰ ਚਮਕਣਗੇ, ਤੇ ਜਿਨ੍ਹਾਂ ਦੀ ਕੋਸ਼ਿਸ਼ਾਂ ਨਾਲ ਸਾਰੇ ਸੱਚੇ ਹੋ ਗਏ, ਉਹ ਤਾਰਿਆਂ ਵਾਂਗਰ ਹਮੇਸ਼ਾ ਲਈ ਰੋਸ਼ਨ ਹੋਣਗੇ। ਜਵਾਬੀ ਪੜ੍ਹਾਈ। ਅਮਸਾਲ ਵਾਜ਼। ਸਿਆਣੇ ਦੀ ਤਰਬੀਅਤ ਕਰ ਤੇ ਉਹ ਹੋਰ ਵੀ ਸਿਆਣਾ ਬਣ ਜਾਵੇਗਾ। ਸੱਚੇ ਬੰਦੇ ਨੂੰ ਸਿਖਾ ਤੇ ਉਹ ਇਲਮ ਵਿੱਚ ਤਰੱਕੀ ਕਰੇਗਾ। ਖੁਦਾਵੰਦ ਦਾ ਖੌਫ ਹਿਕਮਤ ਦਾ ਸ਼ੁਰੂ ਏ, ਤੇ ਉਸ ਕਦੂਸ ਦੀ ਪਛਾਣ ਫਹਿਮ ਏ। ਮੈਂ ਇਹ ਵੀ ਵੇਖਿਆ ਵੀ ਜੱਗ ਵਿੱਚ ਹਿਕਮਤ ਏ, ਤੇ ਇਹ ਮੈਨੂੰ ਵੱਡੀ ਸ਼ੈ ਲੱਗੀ। ਇੱਕ ਨਿੱਕਾ ਸ਼ਹਿਰ ਸੀ, ਤੇ ਉਹਦੇ ਵਿੱਚ ਥੋੜ੍ਹੇ ਜਿਹੇ ਲੋਕੀ ਸੀ। ਉਹਦੇ ਉੱਤੇ ਇੱਕ ਬਾਦਸ਼ਾਹ ਚੜ੍ਹ ਆਇਆ ਤੇ ਉਹਨੂੰ ਘੇਰ ਲਿਆ, ਤੇ ਉਹਦੇ ਆਲ ਦੁਆਲੇ ਵੱਡੇ ਵੱਡੇ ਦਮਦਮੇ ਬੰਨੇ। ਪਰ ਉਸ ਸ਼ਹਿਰ ਵਿੱਚ ਇੱਕ ਕੰਗਾਲ ਸਿਆਣਾ ਬੰਦਾ ਪਾਇਆ ਗਿਆ, ਤੇ ਉਹਨੇ ਆਪਣੀ ਸਿਆਣ ਨਾਲ ਉਸ ਸ਼ਹਿਰ ਨੂੰ ਬਚਾ ਲਿਆ। ਧੰਨ ਏ ਉਹ ਬੰਦਾ ਜਿਹੜਾ ਸਿਆਣ ਨੂੰ ਪਾਉਂਦਾ ਏ, ਤੇ ਉਹ ਜਿਹੜਾ ਫਹਿਮ ਹਾਸਲ ਕਰਦਾ ਏ। ਉਹਦੀਆਂ ਰਾਹਾਂ ਖੁਸ਼ਗਵਾਰ ਰਾਹਾਂ ਨੇ, ਤੇ ਉਹਦੇ ਸਾਰੇ ਰਾਸਤੇ ਸਲਾਮਤੀ ਦੇ ਰਾਸਤੇ ਨੇ। ਦਰਸੀਵਾਜ਼ ਬਾਈਬਲ ਵਿੱਚੋਂ ਅਮਸਾਲ। ਸਾਰੇ ਦਿਲ ਨਾਲ ਰੱਬ ਉੱਤੇ ਭਰੋਸਾ ਰੱਖ, ਤੇ ਆਪਣੀ ਸਿਆਣ ਉੱਤੇ ਹੀ ਨਾ ਰਹਿ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ, ਤੇ ਉਹ ਤੇਰੀ ਰਹਿਨੁਮਾਈ ਕਰੇਗਾ। ਤੂੰ ਆਪਣੀ ਹੀ ਨਜ਼ਰ ਵਿੱਚ ਸਿਆਣਾ ਨਾ ਬਣ। ਰੱਬ ਤੋਂ ਡਰ ਤੇ ਬਦੀ ਤੋਂ ਦੂਰ ਰਹਿ। ਇਹ ਤੇਰੀ ਨਾਫ ਦੀ ਸਿਹਤ ਤੇ ਤੇਰੀ ਹੱਡੀਆਂ ਦੀ ਤਾਜ਼ਗੀ ਹੋਵੇਗੀ। ਅਯੂਬ। ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ, ਤੇ ਇਹਦੇ ਨਾਲ ਤੇਰਾ ਭਲਾ ਹੋਵੇਗਾ। ਮੈਂ ਤੇਰੀ ਮਿੰਨਤ ਕਰਦਾ ਵਾਂ ਵੀ ਸ਼ਰੀਅਤ ਨੂੰ ਉਹਦੀ ਜ਼ੁਬਾਨੀ ਮੰਨ, ਤੇ ਉਹਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ। ਅਯੂਬ। ਪਰ ਉਹ ਉਸ ਰਾਹ ਨੂੰ ਜਿਹਦੇ ਉੱਤੇ ਟੁਰਦਾ ਵਾਂ ਜਾਣਦਾ ਏ। ਜਦੋਂ ਉਹ ਮੈਨੂੰ ਢਾਲੇਗਾ, ਤੇ ਮੈਂ ਸੋਨੇ ਵਾਂਗਰ ਨਿਕਲ ਆਵਾਂਗਾ। ਕਿਉਂ ਜੇ ਜੋ ਕੁਝ ਮੇਰੇ ਲਈ ਮੁਕਰਰ ਏ, ਉਹ ਪੂਰਾ ਕਰਦਾ ਏ, ਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਉਹਦੇ ਹੱਥ ਵਿੱਚ ਨੇ। ਦਾਨੀਅਲ। ਤੇ ਨਬੂਕਦਨਜ਼ਰ ਨੇ ਆਪਣੀ ਸਲਤਨਤ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ, ਜਿਨ੍ਹਾਂ ਤੋਂ ਉਹਦਾ ਦਿਲ ਘਬਰਾ ਗਿਆ ਤੇ ਉਹਦੀ ਨੀਂਦਰ ਜਾਂਦੀ ਰਹੀ। ਫਿਰ ਬਾਦਸ਼ਾਹ ਨੇ ਹੁਕਮ ਦਿੱਤਾ ਵੀ ਫਾਲਗੀਰਾਂ ਤੇ ਨਜੂਮੀਆਂ ਤੇ ਜਾਦੂਗਰਾਂ ਤੇ ਕਸਦੀਆਂ ਨੂੰ ਬੁਲਾਓ, ਵੀ ਬਾਦਸ਼ਾਹ ਦੇ ਸੁਪਨੇ ਉਹਨੂੰ ਦੱਸਣ। ਇਸ ਲਈ ਉਹ ਆਏ ਤੇ ਬਾਦਸ਼ਾਹ ਦੇ ਹਜ਼ੂਰ ਖਲੋਤੇ। ਫਿਰ ਕਸਦੀਆਂ ਨੇ ਬਾਦਸ਼ਾਹ ਦੇ ਹਜ਼ੂਰ ਆਰਾਮੀ ਬੋਲੀ ਵਿੱਚ ਅਰਜ਼ ਕੀਤੀ, ਭਈ ਐ ਬਾਦਸ਼ਾਹ, ਸਦਾ ਤਿਕਰ ਜਿਉਂਦਾ ਰਹਿ। ਆਪਣੇ ਖਾਦਮਾਂ ਨੂੰ ਸੁਪਨਾ ਦੱਸ, ਤੇ ਅਸੀਂ ਉਹਦੀ ਤਾਬੀਰ ਦੱਸਾਂਗੇ। ਬਾਦਸ਼ਾਹ ਨੇ ਕਸਦੀਆਂ ਨੂੰ ਜਵਾਬ ਦਿੱਤਾ, ਭਈ ਮੈਂ ਤੇ ਇਹ ਹੁਕਮ ਦਿੱਤਾ ਏ ਭਈ ਜੇ ਤੁਸੀਂ ਸੁਪਨਾ ਨਾ ਦੱਸੋ ਤੇ ਉਹਦੀ ਤਾਬੀਰ ਨਾ ਕਰੋ, ਤੇ ਟੋਟੇ ਟੋਟੇ ਕਰ ਦਿੱਤੇ ਜਾਓਗੇ, ਤੇ ਤੁਹਾਡੇ ਘਰ ਬਰਬਾਦ ਹੋ ਜਾਣਗੇ। ਪਰ ਜੇ ਸੁਪਨਾ ਤੇ ਉਹਦੀ ਤਾਬੀਰ ਦੱਸੋ, ਤੇ ਮੈਥੋਂ ਇਨਾਮ ਤੇ ਸਿਲਾ ਤੇ ਇੱਜ਼ਤ ਹਾਸਲ ਕਰੋਗੇ। ਕਸਦੀਆਂ ਨੇ ਬਾਦਸ਼ਾਹ ਨੂੰ ਅਰਜ਼ ਕੀਤੀ, ਭਈ ਸਾਰੀ ਧਰਤੀ ਉੱਤੇ ਅਜਿਹਾ ਤੇ ਕੋਈ ਨਹੀਂ ਜਿਹੜਾ ਬਾਦਸ਼ਾਹ ਦੀ ਗੱਲ ਦੱਸ ਸਕੇ। ਇਸ ਲਈ ਬਾਦਸ਼ਾਹ ਗਜ਼ਬਨਾਕ ਤੇ ਬਹੁਤ ਹੀ ਗੁੱਸੇ ਹੋਇਆ, ਤੇ ਦਾਨੀਅਲ ਨੇ ਅੰਦਰ ਜਾ ਕੇ ਅਰਜ਼ ਕੀਤੀ, ਭਈ ਮੈਨੂੰ ਕੁਝ ਵੇਲਾ ਮਿਲੇ ਤੇ ਮੈਂ ਬਾਦਸ਼ਾਹ ਦੇ ਹਜ਼ੂਰ ਤਾਬੀਰ ਦੱਸਾਂਗਾ। ਫਿਰ ਰਾਤ ਨੂੰ ਸੁਪਨੇ ਵਿੱਚ ਦਾਨੀਅਲ ਉੱਤੇ ਉਹ ਰਾਜ਼ ਖੁੱਲ੍ਹ ਗਿਆ, ਤੇ ਉਹਨੇ ਅਸਮਾਨ ਦੇ ਰੱਬ ਨੂੰ ਧੰਨ ਆਖਿਆ। ਮੈਂ ਤੇਰਾ ਸ਼ੁਕਰ ਕਰਦਾ ਵਾਂ ਤੇ ਤੇਰੀ ਵਡਿਆਈ ਕਰਦਾ ਵਾਂ, ਐ ਮੇਰੇ ਪਿਓ ਦਾਦੇ ਦੇ ਰੱਬ, ਜਿਹਨੇ ਮੈਨੂੰ ਸਿਆਣ ਤੇ ਕੁਦਰਤ ਬਖਸ਼ੀ, ਤੇ ਜੋ ਕੁਝ ਅਸੀਂ ਤੈਥੋਂ ਮੰਗਿਆ ਤੂੰ ਮੇਰੇ ਉੱਤੇ ਜ਼ਾਹਿਰ ਕੀਤਾ, ਕਿਉਂ ਜੇ ਤੂੰ ਬਾਦਸ਼ਾਹ ਦਾ ਮਾਮਲਾ ਸਾਡੇ ਉੱਤੇ ਜ਼ਾਹਿਰ ਕੀਤਾ। ਦਾਨੀਅਲ ਨੇ ਬਾਦਸ਼ਾਹ ਨੂੰ ਅਰਜ਼ ਕੀਤੀ, ਅਸਮਾਨ ਉੱਤੇ ਇੱਕ ਰੱਬ ਏ, ਜਿਹੜਾ ਰਾਜ਼ ਦੀਆਂ ਗੱਲਾਂ ਜ਼ਾਹਿਰ ਕਰਦਾ ਏ, ਤੇ ਉਹਨੇ ਨਬੂਕਦਨਜ਼ਰ ਬਾਦਸ਼ਾਹ ਉੱਤੇ ਜ਼ਾਹਿਰ ਕੀਤਾ ਏ ਕਿ ਅਖੀਰੀ ਦਿਨਾਂ ਵਿੱਚ ਕੀ ਹੋਵੇਗਾ। ਫਿਰ ਬਾਦਸ਼ਾਹ ਨੇ ਦਾਨੀਅਲ ਨੂੰ ਆਖਿਆ, ਅਸਲ ਵਿੱਚ ਤੇਰਾ ਰੱਬ ਮਾਬੂਦਾਂ ਦਾ ਮਾਬੂਦ
ਤੇ ਬਾਦਸ਼ਾਹਾਂ ਦਾ ਖੁਦਾਵੰਦ ਤੇ ਰਾਜ਼ਾਂ ਦਾ ਖੋਲਣ ਵਾਲਾ ਏ, ਕਿਉਂ ਜੇ ਤੂੰ ਇਸ ਰਾਜ਼ ਨੂੰ ਖੋਲ ਸਕਿਆ। ਫਿਰ ਬਾਦਸ਼ਾਹ ਨੇ ਦਾਨੀਏਲ ਨੂੰ ਸਰਫਰਾਜ਼ ਕੀਤਾ ਤੇ ਉਹਨੂੰ ਬਹੁਤ ਵੱਡੇ ਵੱਡੇ ਤੋਹਫੇ ਅਤਾ ਕੀਤੇ ਤੇ ਉਹਨੂੰ ਬਾਬਲ ਦੇ ਸਾਰੇ ਸੂਬਿਆਂ ਉੱਤੇ ਫਰਮਾ ਰਵਾਈ ਬਖਸ਼ੀ ਤੇ ਬਾਬਲ ਦੇ ਸਾਰੇ ਹਕੀਮਾਂ ਉੱਤੇ ਹੁਕਮਰਾਨੀ ਅਨਾਇਤ ਕੀਤੀ। ਯਸਾਇਆ। ਖੁਦਾਵੰਦ ਰੱਬ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ ਤਾਂ ਜੋ ਮੈਂ ਜਾਣਾ ਪਈ ਕਲਾਮ ਦੇ ਰਾਹੀਂ ਕਿਵੇਂ ਥੱਕੇ ਹੋਇਆਂ ਦੀ ਮਦਦ ਕਰਾਂ। ਉਹ ਮੈਨੂੰ ਹਰ ਸਵੇਰ ਜਗਾਉਂਦਾ ਏ ਤੇ ਮੇਰਾ ਕੰਨ ਲਾਉਂਦਾ ਏ ਤਾਂ ਜੋ ਮੈਂ ਚੇਲਿਆਂ ਵਾਂਗਰ ਸੁਣਾ। ਖੁਦਾਵੰਦ ਰੱਬ ਮੇਰੀ ਹਮਾਇਤ ਕਰੇਗਾ, ਇਸ ਲਈ ਮੈਂ ਸ਼ਰਮਿੰਦਾ ਨਾ ਹੋਵਾਂਗਾ ਤੇ ਇਸ ਲਈ ਮੈਂ ਆਪਣਾ ਮੂੰਹ ਸੰਗਖਾਰ ਵਾਂਗਰ ਬਣਾਇਆ। ਤੁਹਾਡੇ ਵਿਚਕਾਰ ਕੌਣ ਹੈ ਜਿਹੜਾ ਖੁਦਾਵੰਦ ਰੱਬ ਤੋਂ ਡਰਦਾ ਏ ਤੇ ਉਹਦੇ ਖਾਦਮ ਦੀਆਂ ਗੱਲਾਂ ਸੁਣਦਾ ਏ, ਜਿਹੜਾ ਹਨੇਰੇ ਵਿੱਚ ਟੁਰਦਾ ਤੇ ਲੋਰ ਨਹੀਂ ਪਾਉਂਦਾ। ਖੁਦਾਵੰਦ ਰੱਬ ਦੇ ਨਾਂ ਉੱਤੇ ਤਵੱਕਲ ਕਰੇ ਤੇ ਆਪਣੇ ਰੱਬ ਉੱਤੇ ਭਰੋਸਾ ਰੱਖੇ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਉਸ ਵੇਲੇ ਅਸਮਾਨ ਦੀ ਬਾਦਸ਼ਾਹੀ ਉਹਨਾਂ 10 ਕੁਮਾਰੀਆਂ ਵਾਂਗਰ ਹੋਵੇਗੀ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਨੂੰ ਜੀ ਆਇਆਂ ਨੂੰ ਕਰਨ ਨਿਕਲੀਆਂ। ਉਹਨਾਂ ਵਿੱਚ 5 ਬੇਵਕੂਫ ਤੇ 5 ਸਿਆਣੀਆਂ ਸੀ। ਜਿਹੜੀਆਂ ਬੇਵਕੂਫ ਸੀ ਉਹਨਾਂ ਨੇ ਆਪਣੀਆਂ ਮਸ਼ਲਾਂ ਤੇ ਲੈ ਲਈਆਂ ਪਰ ਤੇਲ ਆਪਣੇ ਨਾਲ ਨਾ ਲਿਆ, ਪਰ ਸਿਆਣੀਆਂ ਨੇ ਆਪਣੀਆਂ ਮਸ਼ਲਾਂ ਦੇ ਨਾਲ ਆਪਣੀਆਂ ਕੁੱਪੀਆਂ ਵਿੱਚ ਤੇਲ ਵੀ ਲੈ ਲਿਆ। ਤੇ ਜਦ ਲਾੜੇ ਨੇ ਚਿਰ ਲਾ ਦਿੱਤਾ ਤੇ ਸਾਰੀਆਂ ਉਂਘਣ ਲੱਗੀਆਂ ਤੇ ਸੌਂ ਗਈਆਂ। ਅੱਧੀ ਰਾਤ ਨੂੰ ਧੁੰਮ ਪੈ ਗਈ ਵੀ ਲਾੜਾ ਆ ਗਿਆ ਏ, ਉਹਨੂੰ ਜੀ ਆਇਆਂ ਨੂੰ ਕਰਨ ਨਿਕਲੋ। ਉਸ ਵੇਲੇ ਉਹ ਸਾਰੀਆਂ ਕੁਮਾਰੀਆਂ ਆਪਣੀਆਂ ਆਪਣੀਆਂ ਮਸ਼ਲਾਂ ਠੀਕ ਕਰਨ ਲੱਗੀਆਂ ਤੇ ਬੇਵਕੂਫਾਂ ਨੇ ਸਿਆਣੀਆਂ ਨੂੰ ਆਖਿਆ ਵੀ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਵੀ ਦੇ ਦਿਓ, ਕਿਉਂ ਜੇ ਸਾਡੀਆਂ ਮਸ਼ਲਾਂ ਬੁਝ ਚੱਲੀਆਂ ਨੇ। ਸਿਆਣੀਆਂ ਨੇ ਜਵਾਬ ਦਿੱਤਾ ਵੀ ਸ਼ਾਇਦ ਸਾਡੇ ਤੁਹਾਡੇ ਦੋਵਾਂ ਲਈ ਇਹ ਕਾਫੀ ਨਾ ਹੋਵੇ, ਚੰਗਾ ਹੋਵੇਗਾ ਵੀ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਮੁੱਲ ਲੈ ਆਓ। ਜਦ ਉਹ ਮੁੱਲ ਲੈਣ ਜਾ ਰਹੀਆਂ ਸੀ ਤੇ ਵੇਖੋ ਭਈ ਲਾੜਾ ਆ ਗਿਆ ਤੇ ਜਿਹੜੀਆਂ ਤਿਆਰ ਸੀ ਉਹ ਵਿਆਹ ਦੇ ਜਸ਼ਨ ਵਿੱਚ ਅੰਦਰ ਟੁਰ ਗਈਆਂ ਤੇ ਬੂਹਾ ਬੰਦ ਹੋ ਗਿਆ। ਫਿਰ ਉਹ ਬਾਕੀ ਕੁਮਾਰੀਆਂ ਵੀ ਆਈਆਂ ਤੇ ਆਖਣ ਲੱਗੀਆਂ, ਐ ਖੁਦਾਵੰਦ ਸਾਡੇ ਲਈ ਬੂਹਾ ਖੋਲ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਤੁਹਾਨੂੰ ਨਹੀਂ ਜਾਣਦਾ। ਇਸ ਲਈ ਜਾਗਦੇ ਰਹੋ, ਕਿਉਂ ਜੇ ਤੁਸੀਂ ਨਾ ਉਸ ਦਿਨ ਨੂੰ ਜਾਣਦੇ ਹੋ ਨਾ ਉਸ ਵੇਲੇ ਨੂੰ ਜਦ ਇਬਨ ਆਦਮ ਆਵੇਗਾ। ਕੁਲਸੀਓਂ। ਇਸ ਲਈ ਜਿਸ ਦਿਨ ਤੋਂ ਇਹ ਸੁਣਿਆ ਹੈ ਅਸੀਂ ਵੀ ਤੁਹਾਡੇ ਲਈ ਇਹ ਦੁਆ ਕਰਨ ਤੇ ਦਰਖਾਸਤ ਕਰਨ ਤੋਂ ਬਾਜ਼ ਨਹੀਂ ਆਉਂਦੇ ਭਈ ਤੁਸੀਂ ਕਮਾਲ ਰੂਹਾਨੀ ਸਿਆਣ ਤੇ ਸਮਝ ਨਾਲ ਉਹਦੀ ਮਰਜ਼ੀ ਦੇ ਇਲਮ ਨਾਲ ਮਮੂਰ ਹੋ ਜਾਓ, ਤਾਂ ਜੋ ਤੁਹਾਡਾ ਚਾਲ ਚੱਲਣ ਖੁਦਾਵੰਦ ਦੇ ਲਾਇਕ ਹੋਵੇ ਤੇ ਉਹਨੂੰ ਹਰ ਤਰ੍ਹਾਂ ਪਸੰਦ ਆਵੇ ਤੇ ਤੁਹਾਡੇ ਵਿੱਚ ਹਰ ਤਰ੍ਹਾਂ ਦੇ ਨੇਕ ਕੰਮ ਦਾ ਫਲ ਲੱਗੇ ਤੇ ਰੱਬ ਦੀ ਪਛਾਣ ਵਿੱਚ ਵੱਧਦੇ ਜਾਓ ਤੇ ਉਹਦੇ ਜਲਾਲ ਦੀ ਕੁਦਰਤ ਦੇ ਮੁਤਾਬਕ ਹਰ ਤਰ੍ਹਾਂ ਦੀ ਕੁਦਰਤ ਤੋਂ ਤਾਕਤ ਵਾਲੇ ਹੁੰਦੇ ਜਾਓ, ਤਾਂ ਜੋ ਖੁਸ਼ੀ ਨਾਲ ਹਰ ਸੂਰਤ ਵਿੱਚ ਸਬਰ ਤੇ ਤਹਮਲ ਕਰ ਸਕੋ ਤੇ ਬਾਪ ਦਾ ਸ਼ੁਕਰ ਕਰਦੇ ਰਹੋ ਜਿਨੇ ਸਾਨੂੰ ਇਸ ਲਾਇਕ ਕੀਤਾ ਭਈ ਨੂਰ ਵਿੱਚ ਮੁਕੱਦਸਾਂ ਦੇ ਨਾਲ ਹਿੱਸਾ ਪਾਈਏ। ਉਹਨੇ ਹੀ ਸਾਨੂੰ ਹਨੇਰੇ ਦੇ ਕਬਜ਼ੇ ਤੋਂ ਛੁਡਾ ਕੇ ਆਪਣੇ ਲਾਡਲੇ ਪੁੱਤਰ ਦੀ ਬਾਦਸ਼ਾਹੀ ਵਿੱਚ ਦਾਖਲ ਕੀਤਾ। ਹੁਣ ਮੈਂ ਮੇਰੀ ਬੇਕਰ ਈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਖੁਦਾਵੰਦ ਦਾ ਖੌਫ ਹਿਕਮਤ ਦਾ ਸ਼ੁਰੂ ਹੈ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਪੜ੍ਹਨ ਲਈ ਉਹ ਸਭ ਕੁਝ ਜਿਹੜਾ ਅਸਲੀ ਹੈ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਭ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ,
यानी लामुतनाही इलाही असूल प्यार दे अबदी इजहार। कोई हिकमत सियानी नहीं सिवाए ओदी हिकमत दे, कोई सच्चाई सच्ची नहीं, कोई मुहब्बत प्यारी नहीं, कोई हयाती हयाती नहीं सिवाए इलाही दे, कोई चंगा नहीं सिवाए ओदे जिहड़ी रब देंदा है। जिवें कि रूहानी समझ विच ज़ाहिर होया है, इलाही माबादुल तिबियत वाज़ह तौर ते विखाउंदा है भी सब कुछ सियान ही है ते इह सियान रब कादिर मुतलक हमाजाई अलामुल गयूब है, यानी कि सारी ताकत वाला, हर थां मौजूद ते सारी साइंस दा मालक है। इस लई असल विच सारा कुछ सियान दा इजहार है। लफानी हुक्मरान दे हेठां इंसान हमेशा सोहना ते वड्डा हुंदा है। हर आउण वाला साल सियान खूबसूरती ते पाकीज़गी नूं सामने लिआउंदा है। सियान सारियां हरकतां दा वसीला है ते ਇਹਦੇ ਲਗਾਤਾਰ ਤੇ ਹਮਾਹੰਗ ਅਮਲ ਨੂੰ ਪਰਖਣ ਜਾਂ ਇਹਦੇ ਉੱਤੇ ਮਜ਼ਾਹਮਤ ਕਰਨ ਵਾਲੀ ਕਿਸੇ ਤਰ੍ਹਾਂ ਦੀ ਸੁਸਤੀ ਨਹੀਂ ਪਾਈ ਜਾਂਦੀ। ਸਿਆਣ ਕੱਲ, ਅੱਜ ਤੇ ਹਮੇਸ਼ਾ ਤਿੱਕਰ ਹਯਾਤੀ ਪਿਆਰ ਤੇ ਹਿਕਮਤ ਨਾਲ ਯਕਸਾ ਹੈ। ਮਾਦਾ ਤੇ ਇਹਦੇ ਅਸਰ, ਪਾਪ, ਬਿਮਾਰੀ ਤੇ ਮੌਤ ਫਾਨੀ ਸਿਆਣ ਦੀਆਂ ਹਾਲਤਾਂ ਨੇ ਜਿਹੜੀਆਂ ਅਮਲ ਕਰਦੀਆਂ, ਰੱਦੇ ਅਮਲ ਕਰਦੀਆਂ ਤੇ ਫਿਰ ਖਾਤਮੇ ਨੂੰ ਅਪੜਦੀਆਂ ਨੇ। ਉਹ ਸਿਆਣ ਦੀਆਂ ਅਸਲੀਅਤਾਂ ਨੇ, ਉਹ ਖਿਆਲ ਨਹੀਂ ਬਲਕਿ ਵਹਿਮ ਨੇ। ਅਸੂਲ ਹੀ ਮੁਤਲਕ ਹੈ, ਇਹ ਗਲਤੀ ਨਾਲ ਨਹੀਂ ਮੰਨਿਆ ਜਾਂਦਾ ਬਲਕਿ ਫਹਿਮ ਉੱਤੇ ਤਕੀਆ ਕਰਦਾ ਹੈ। ਸਿਆਣ ਲਾਜ਼ਮੀ ਗੱਲ ਨਹੀਂ ਪਈ ਤਾਲੀਮੀ ਮਰਹਲਿਆਂ ਉੱਤੇ ਇਨਹਿਸਾਰ ਕਰੇ। ਇਹ ਆਪ ਹੀ ਸਾਰਾ ਸੋਹਣਾਪਨ ਤੇ ਸ਼ਾਇਰੀ ਤੇ ਇਹਨਾਂ ਨੂੰ ਜ਼ਾਹਿਰ ਕਰਨ ਦੀ ਤਾਕਤ ਰੱਖਦਾ ਹੈ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਹੈ ਜਦੋਂ ਹਿੱਸਾ ਚੁੱਪ ਹੋਣ। ਜੋ ਕੁਝ ਅਸੀਂ ਕਰਦੇ ਹਾਂ ਅਸੀਂ ਸਾਰੇ ਉਹਦੇ ਤੋਂ ਵੱਧ ਕਰਨ ਦੇ ਕਾਬਲ ਵਾਂ। ਰੂਹ ਦਾ ਕੰਮ ਜਾਂ ਅਸਰ ਆਜ਼ਾਦੀ ਦਿੰਦਾ ਹੈ ਜਿਹੜੀ ਤਖਫੀਫ ਦਾ ਮਜ਼ਹਰ ਤੇ ਗੈਰ ਤਰਬੀਅਤ ਯਾਫਤਾ ਬੁੱਲੀਆਂ ਦੀ ਗਰਮਜੋਸ਼ੀ ਨੂੰ ਵਾਜ਼ਿਹ ਕਰਦੀ ਏ। ਪੁਰਾਣੇ ਨਬੀਆਂ ਨੇ ਆਪਣੀ ਪੇਸ਼ਬੀਨੀ ਇੱਕ ਰੂਹਾਨੀ ਗੈਰ ਜਿਸਮਾਨੀ ਨੁਕਤੇ ਨਜ਼ਰ ਤੋਂ ਹਾਸਲ ਕੀਤੀ, ਨਾ ਕਿ ਬਦੀ ਦੀ ਪੇਸ਼ਨਗੋਈ ਕਰਨ, ਕਿਸੇ ਅਫਸਾਨੇ ਨੂੰ ਗਲਤ ਅਸਲੀਅਤ ਬਣਾਉਣ ਨਾਲ ਕੀਤੀ, ਨਾ ਹੀ ਇਨਸਾਨੀ ਅਕੀਦੇ ਤੇ ਮਾਦੇ ਦੇ ਬੁਨਿਆਦੀ ਕੰਮ ਨਾਲ ਮੁਸਤਕਬਿਲ ਦੀ ਪੇਸ਼ਨਗੋਈ ਕਰਨ ਨਾਲ ਕੀਤੀ। ਜਦੋਂ ਹਸਤੀ ਦੀ ਸੱਚਾਈ ਦੇ ਨਾਲ ਹਮਾਂਗੀ ਲਈ ਸਾਇੰਸ ਵਿੱਚ ਬਹੁਤ ਤਰੱਕੀ ਕੀਤੀ ਤੇ ਇਨਸਾਨ ਗੈਰ ਇਰਾਦੀ ਤੌਰ ਤੇ ਗੈਬਦਾਨ ਤੇ ਨਬੀ ਬਣ ਗਿਆ, ਜਿਹੜਾ ਭੂਤਾਂ, ਬਦਰੂਆਂ ਜਾਂ ਨੀਮ ਦੇਵਤਾਵਾਂ ਦੇ ਇਖਤਿਆਰ ਵਿੱਚ ਨਹੀਂ ਬਲਕਿ ਵਾਹਦ ਰੂਹ ਦੇ ਕਾਬੂ ਵਿੱਚ ਸੀ। ਇਹ ਹਰ ਵੇਲੇ ਮੌਜੂਦ ਇਲਾਹੀ ਸਿਆਨ ਤੇ ਉਸ ਖਿਆਲ ਦਾ ਇਸਤਹਿਕਾਕ ਹੈ ਜਿਹੜਾ ਇਸ ਸਿਆਨ ਨਾਲ ਤਾਲੁਕ ਰੱਖਦਾ ਹੈ ਤਾਂ ਜੋ ਮਾਜ਼ੀ, ਹਾਲ ਤੇ ਮੁਸਤਕਬਿਲ ਨੂੰ ਜਾਣੇ। ਹਸਤੀ ਦੀ ਸਾਇੰਸ ਨੂੰ ਜਾਣਨਾ ਸਾਨੂੰ ਹੋਰ ਵਸੀਹ ਪੈਮਾਨੇ ਉੱਤੇ ਇਲਾਹੀ ਸਿਆਨ ਦੇ ਨਾਲ ਗੱਲ ਕਰਨ ਦੇ ਕਾਬਲ ਬਣਾਉਂਦੀ ਏ, ਤਾਂ ਜੋ ਉਹਨਾਂ ਵਾਕਿਆਂ ਦੀ ਪੇਸ਼ਗੋਈ ਤੇ ਪੇਸ਼ਬੀਨੀ ਕੀਤੀ ਜਾਵੇ ਜਿਹੜੇ ਕਾਇਨਾਤ ਦੀ ਭਲਾਈ ਨਾਲ ਤਾਲੁਕ ਰੱਖਦੇ ਨੇ, ਤਾਂ ਜੋ ਇਲਾਹੀ ਲਿਹਾਜ਼ ਨਾਲ ਮੁਤਾਸਰ ਹੋਇਆ ਜਾ ਸਕੇ ਤੇ ਹਾਂ ਆਜ਼ਾਦ ਸਿਆਨ ਦੀ ਵੁਸਅਤ ਨੂੰ ਛੂਹਿਆ ਜਾ ਸਕੇ। ਇਹ ਸਮਝਣਾ ਪਈ ਸਿਆਨ ਲਾਮਹਿਦੂਦ ਏ, ਮਾਦੀਅਤ ਵਿੱਚ ਜਕੜੀ ਨਹੀਂ, ਵੇਖਣ ਤੇ ਸੁਣਨ ਲਈ ਅੱਖ ਤੇ ਕੰਨ ਦੀ ਮੁਹਤਾਜ ਨਹੀਂ, ਨਾ ਹੀ ਹਰਕਤ ਦੀ ਤਾਕਤ ਲਈ ਪੱਠਿਆਂ ਜਾਂ ਹੱਡੀਆਂ ਉੱਤੇ ਇਨਹਿਸਾਰ ਕਰਦੀ ਏ। ਸਿਆਨ ਦੀ ਉਸ ਸਾਇੰਸ ਵੱਲ ਇੱਕ ਕਦਮ ਏ ਜਿਹਦੇ ਰਾਹੀਂ ਅਸੀਂ ਇਨਸਾਨ ਦੀ ਫਿਤਰਤ ਤੇ ਵਜੂਦ ਬਾਰੇ ਆਗਾਹੀ ਹਾਸਲ ਕਰਦੇ ਹਾਂ। ਅਸੀਂ ਸਾਰੇ ਠੀਕ ਤੌਰ ਨਾਲ ਜਾਣਦੇ ਹਾਂ ਭਈ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਏ ਤੇ ਇਹਦੀ ਤਾਲੀਮ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਏ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਤੇ ਮੁਨਾਸਬ ਤੌਰ ਤੇ ਸਮਝਿਆ ਗਿਆ ਏ ਤੇ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਾਈ ਨੂੰ ਜਾਣ ਸਕਦੇ ਹਾਂ ਜਿੰਨਾ ਕੋਈ ਫਲਕੀਆਤ ਦਾ ਮਾਹਿਰ ਤਾਰਿਆਂ ਨੂੰ ਪੜ੍ਹ ਸਕਦਾ ਜਾਂ ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨ ਖਾਨੀ ਗੈਬਬੀਨੀ ਦੇ ਬਿਲਕੁਲ ਉਲਟ ਏ। ਇਹ ਰੂਹਾਨੀ ਸਿਆਨ ਦੀ ਲੋਅ ਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਿਰ ਕਰਦੀ ਏ, ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਨ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਨ ਨੂੰ ਮੰਨ ਲੈਂਦੀ ਏ। ਕਿਸੇ ਬੰਦੇ ਨੂੰ ਚੰਗਿਆਈ ਕਰਨ ਨਾ ਕਿ ਬੁਰਾਈ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਸ ਤਰ੍ਹਾਂ ਦੇ ਇਲਹਾਮ ਉਹਨੂੰ ਜ਼ਾਹਿਰ ਕਰਦੇ ਨੇ ਜਿਹੜਾ ਹਮਾਂਗੀ ਨੂੰ ਬਣਾਉਂਦਾ ਤੇ ਹਮੇਸ਼ਾ ਕਾਇਮ ਰੱਖਦਾ ਹੈ। ਇਹ ਲਿਖਿਆ ਹੋਇਆ ਹੈ ਭਈ ਯਿਸੂ ਇੱਕ ਵਾਰੀ ਜਦ ਉਹ ਆਪਣੇ ਚੇਲਿਆਂ ਨਾਲ ਸਫ਼ਰ ਕਰ ਰਿਹਾ ਸੀ, ਉਹਨਾਂ ਦੇ ਖਿਆਲਾਂ ਨੂੰ ਜਾਣਦਾ ਸੀ, ਉਹਨੇ ਉਹਨਾਂ ਦੀ ਸਾਇੰਸੀ ਪੜ੍ਹਾਈ ਕੀਤੀ ਸੀ। ਇਸੇ ਤਰੀਕੇ ਨਾਲ ਉਹਨੇ ਬਿਮਾਰੀ ਨੂੰ ਜਾਣਿਆ ਤੇ ਬਿਮਾਰ ਨੂੰ ਸ਼ਿਫਾ ਦਿੱਤੀ। ਅੱਜ ਦਾ ਨਬੀ ਜ਼ਹਿਨੀ ਬੁਲੰਦੀ ਵਿੱਚ ਉਸ ਦੌਰ ਦੀਆਂ ਨਿਸ਼ਾਨੀਆਂ ਯਾਨੀ ਮਸੀਹਤ ਦੇ ਉਸ ਦੁਬਾਰਾ ਜ਼ਹੂਰ ਨੂੰ ਸੰਭਾਲ ਕੇ ਰੱਖਦਾ ਹੈ
ਜਿਹੜਾ ਬਿਮਾਰ ਨੂੰ ਸ਼ਿਫਾ ਦਿੰਦਾ ਤੇ ਗਲਤੀ ਨੂੰ ਤਬਾਹ ਕਰਦਾ ਹੈ। ਹੋਰ ਕੋਈ ਦੂਜਾ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਸਿਆਣ ਦੇ ਬਗੈਰ ਬਦਨ ਨੂੰ ਮੁਕਤੀ ਨਹੀਂ ਮਿਲ ਸਕਦੀ। ਬਿਮਾਰੀ ਵਿੱਚ ਕੋਈ ਜ਼ਹਾਨਤ ਨਹੀਂ ਹੁੰਦੀ। ਅਣਜਾਣੇ ਵਿੱਚ ਤੁਸੀਂ ਆਪਣੇ ਆਪ ਨੂੰ ਤਕਲੀਫ ਵਿੱਚ ਰਹਿਣ ਦੀ ਸਜ਼ਾ ਦਿੰਦੇ ਹੋ। ਇਹ ਫਹਿਮ ਇਸ ਖੁਦਕਾਰ ਸਜ਼ਾ ਨੂੰ ਬਦਲਣ ਤੇ ਸੱਚਾਈ ਦੇ ਨਾਲ ਹਰ ਸੂਰਤ-ਹਾਲ ਦਾ ਮੁਕਾਬਲਾ ਕਰਨ ਦੇ ਕਾਬਲ ਬਣਾਏਗਾ। ਬਿਮਾਰੀ ਸਿਆਣ ਤੋਂ ਨਿੱਕੀ ਏ ਤੇ ਸਿਆਣ ਇਹਨੂੰ ਕਾਬੂ ਕਰ ਸਕਦੀ ਏ। ਨਾਮਨਿਹਾਦ ਇਨਸਾਨ ਦੀ ਸਿਆਣ ਦੇ ਬਗੈਰ ਨਾ ਕੋਈ ਇਸ਼ਤਿਆਲ ਅੰਗੇਜ਼ੀ ਤੇ ਨਾ ਨਿਜ਼ਾਮ ਵਿੱਚ ਕੋਈ ਗਫਲਤ ਦਾ ਕੰਮ ਹੋ ਸਕਦਾ ਹੈ। ਗਲਤੀ ਨੂੰ ਤਬਾਹ ਕਰਦੀ ਏ ਤੇ ਤੁਸੀਂ ਇਹਦੇ ਅਸਰਾਂ ਨੂੰ ਵੀ ਤਬਾਹ ਕਰਦੇ ਹੋ। ਸਿਆਣ ਦੀ ਬਾਦਸ਼ਾਹੀ ਨੂੰ ਮੁਤਨਾਜ਼ਾ ਬਣਾਉਣ ਲਈ ਜਾਂ ਸਿਆਣ ਨੂੰ ਤਖਤ ਤੋਂ ਲਾਉਣ ਲਈ ਤੇ ਆਪਣੇ ਹੱਥ ਵਿੱਚ ਹੁਕਮਰਾਨੀ ਲੈਣ ਲਈ ਬਿਮਾਰੀ ਵਿੱਚ ਕੋਈ ਜ਼ਹਾਨਤ ਨਹੀਂ ਹੈ। ਬਿਮਾਰੀ ਨਾ ਤੇ ਰੱਬ ਦੀ ਦਿੱਤੀ ਹੋਈ ਤਾਕਤ ਹੈ, ਨਾ ਖੁਦ ਬਣੀ ਹੋਈ ਮਾਦੀ ਕੂਵਤ ਹੈ, ਜਿਹੜੀ ਚਾਲਾਕੀ ਨਾਲ ਸਿਆਣ ਦੇ ਨਾਲ ਲੜਾਈ ਕਰਦੀ ਤੇ ਫਿਰ ਅਖੀਰੀ ਉਹਨੂੰ ਫਤਹ ਕਰ ਲੈਂਦੀ ਹੈ। ਹਯਾਤੀ ਨੂੰ ਮੁਕਾਉਣ ਜਾਂ ਹਮਾਹੰਗੀ ਨੂੰ ਮੁਖਾਲਫਤ ਦੀ ਇੱਕ ਲੰਮੀ ਠੰਡੀ ਰਾਤ ਦੇ ਨਾਲ ਸਰਦ ਕਰਨ ਲਈ ਰੱਬ ਨੇ ਮਾਦੇ ਨੂੰ ਕਦੀ ਤਾਕਤ ਨਹੀਂ ਦਿੱਤੀ। ਅਜਿਹੀ ਤਾਕਤ ਇਲਾਹੀ ਇਜਾਜ਼ਤ ਤੋਂ ਬਗੈਰ ਸਮਝੋ ਬਾਹਰ ਹੈ, ਤੇ ਜੇ ਅਜਿਹੀ ਤਾਕਤ ਇਲਾਹੀ ਤੌਰ ਤੇ ਘੱਲੀ ਗਈ ਹੁੰਦੀ ਤੇ ਇਹ ਸਾਡੀ ਉਸ ਸਿਆਣ ਤੋਂ ਘੱਟ ਜ਼ਾਹਿਰ ਹੁੰਦੀ ਜਿਹਦਾ ਮੁਜ਼ਾਹਰਾ ਅਸੀਂ ਆਮ ਤੌਰ ਤੇ ਇਨਸਾਨੀ ਹਕੂਮਤ ਵਿੱਚ ਵੇਖਦੇ ਹਾਂ। ਇਲਾਹੀ ਸਿਆਣ ਵਿੱਚ ਮੁਕਰਰ ਕਰਦਾ ਹਰ ਅਸਰ ਨੂੰ ਕਾਬੂ ਵਿੱਚ ਕਰਦਿਆਂ ਹੋਏ ਤੇ ਸਾਰੀ ਵਜ੍ਹਾ ਨੂੰ ਪਛਾਣਦਿਆਂ ਹੋਏ ਜੱਗ ਦਾ ਅਸਲੀ ਇਖਤਿਆਰ ਸਿਆਣ ਵਿੱਚ ਹੈ। ਹਸਤੀ ਪਾਕਬਾਜ਼ੀ ਹਮਾਹੰਗੀ ਤਲਾਫਾਨੀਅਤ ਹੈ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਹੈ ਵੀ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਤੇ ਅਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਏਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਾਫਾਨੀਅਤ ਨੂੰ ਲੋਹ ਵਿੱਚ ਲਿਆਵੇਗੀ। ਅਸੀਂ ਜਾਣਦੇ ਹਾਂ ਭਈ ਇੱਕ ਬਿਆਨ ਜਿਹਨੂੰ ਚੰਗਾ ਸਾਬਤ ਕੀਤਾ ਗਿਆ ਹੋਵੇ ਉਹਨੂੰ ਠੀਕ ਵੀ ਹੋਣਾ ਚਾਹੀਦਾ ਹੈ। ਨਵੇਂ ਖਿਆਲ ਲਗਾਤਾਰ ਵੱਧ ਰਹੇ ਨੇ। ਇਹ ਇੱਕ ਦੂਜੇ ਦੇ ਮੁਖਾਲਫ ਦੋ ਨਜ਼ਰੀਏ ਭਈ ਮਾਦਾ ਕੁਝ ਹੈ ਏ ਜਾਂ ਸਿਆਣ ਹੀ ਸਭ ਕੁਝ ਏ ਉਸ ਵੇਲੇ ਤੀਕਰ ਧਰਤੀ ਉੱਤੇ ਮਸਲਾ ਬਣੇ ਰਹਿਣਗੇ ਜਦੋਂ ਤੀਕਰ ਕਿਸੇ ਇੱਕ ਨੂੰ ਫਤਹਮੰਦ ਨਾ ਮੰਨਿਆ ਜਾਵੇਗਾ। ਜਨਰਲ ਗ੍ਰਾਂਟ ਨੇ ਆਪਣੀ ਮੁਹਿੰਮ ਦੇ ਬਾਰੇ ਗੱਲ ਕਰਦਿਆਂ ਹੋਏ ਆਖਿਆ, ਜੇ ਇਹਦੇ ਵਿੱਚ ਪੂਰਾ ਗਰਮੀ ਦਾ ਮੌਸਮ ਲੱਗਦਾ ਏ ਤੇ ਮੈਂ ਇਸ ਧਰਤੀ ਉੱਤੇ ਲੜਨ ਦਾ ਮਸ਼ਵਰਾ ਦੇਣਾ ਵਾਂ। ਸਾਇੰਸ ਆਖਦੀ ਏ ਸਭ ਕੁਝ ਸਿਆਣ ਤੇ ਸਿਆਣ ਦਾ ਖਿਆਲ ਏ। ਤੁਹਾਨੂੰ ਇਸ ਧਰਤੀ ਉੱਤੇ ਲੜਨਾ ਚਾਹੀਦਾ ਹੈ। ਮਾਦਾ ਤੁਹਾਡੇ ਲਈ ਕੋਈ ਮਦਦ ਨਹੀਂ ਕਰ ਸਕਦਾ। ਰੱਬ ਸਿਆਣ ਏ ਤੇ ਰੱਬ ਲਾਮਹਿਦੂਦ ਏ, ਇਸ ਲਈ ਸਭ ਕੁਝ ਸਿਆਣ ਏ। ਇਸ ਬਿਆਨ ਉੱਤੇ ਵਜੂਦ ਦੀ ਸਾਰੀ ਸਾਇੰਸ ਨਿਉ ਰੱਖਦੀ ਏ ਤੇ ਸਾਇੰਸ ਦਾ ਅਸੂਲ ਹਮਾਹੰਗੀ ਤੇ ਲਾਫਾਨੀਅਤ ਨੂੰ ਜ਼ਾਹਿਰ ਕਰਦਿਆਂ ਹੋਏ ਇਲਾਹੀ ਏ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।